2 ਕਿੱਲੇ ਜ਼ਮੀਨ ਨੇ ਖੂਨ ਸਫੈਦ ਕਰ ਦਿੱਤਾ। ਭਰਾਵਾਂ ਨੇ ਕੁਹਾੜੀਆਂ ਮਾਰ ਕੇ ਸਕੀ ਭੈਣ ਦੀ ਜਾਨ ਲੈ ਲਈ। ਥਾਣਾ ਗੜ੍ਹ ਦਾ ਇਲਾਕਾ ਜੀ 454 ਗਾਬੇ, ਜਿੱਥੇ ਅਫਸੋਸਨਾਕ ਵਾਕਿਆ ਪੇਸ਼ ਆਇਆ। ਭਰਾਵਾਂ ਨੇ ਤਕਸੀਮ ਦੀ ਬਣਾ ਤੇ ਯਾਨੀ ਕਿ ਜ਼ਮੀਨ ਹੁਣ ਵੰਡਣੀ ਆ। ਪਿਓ ਜਿਹੜਾ ਵੈ ਇਸ ਦੁਨੀਆ ਤੇ ਨਹੀਂ ਰਿਹਾ, ਭਰਾਵਾਂ ਨੇ ਰਲ ਕੇ ਭੈਣ ਨੂੰ ਉਹਦਾ ਹਿੱਸਾ ਦੇਣਾ ਵਾ। ਇੱਥੋਂ ਜ਼ਮੀਨ ਲੈ ਲਾ, ਯਾਨੀ ਕਿ ਇਹ ਚੰਗੀ ਜ਼ਮੀਨ ਆ, ਇਹ ਸਾਨੂੰ ਦੇ ਦੇ। ਆ ਮਾੜੀ ਜ਼ਮੀਨ ਆ, ਤੂੰ ਭੈਣ ਲੱਗਦੀ ਆ, ਉਹ ਲੈ ਲਾ। ਭੈਣ ਨੇ ਕਿਹਾ ਨਹੀਂ ਜੀ, ਮੈਨੂੰ ਵੀ ਚੰਗੀ ਚੋਂ ਹਿੱਸਾ ਦਿਓ, ਮੈਂ ਮਾੜੀ ਨਹੀਂ ਲੈਣੀ। ਉਹ ਕਲਰ ਵਾਲੀ ਜਿਹੜੀ ਜ਼ਮੀਨ ਹੁੰਦੀ ਹੈ ਨਾ, ਪਿੱਛੇ ਰਹਿ ਜਾਂਦੀ ਆ, ਉਹ ਭੈਣ ਨੂੰ ਦਿੰਦੇ ਪਏ ਆ ਤੇ ਚੰਗੀ ਆਪ ਲੈਂਦੇ ਪਏ ਆ। ਉੱਥੋਂ ਜਨਾਬੇ ਅਲੀ ਤਲਕ ਕਲਾਮੀ ਹੋਈ ਆ, ਕੁਹਾੜੀ ਚੱਕੀ ਆ, ਭੈਣ ਮਾਰ ਦਿੱਤੀ ਆ। ਹੁਣ ਭਰਾ ਜਿਹੜਾ ਆਪ ਆ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਤੇ ਭੈਣ ਇਸ ਦੁਨੀਆ ਤੋਂ ਚਲੀ ਗਈ ਆ। ਇੰਸੀਡੈਂਟ ਰਿਪੋਰਟ ਪੜ੍ਹ ਲਈਏ ਥਾਣੇ ਗੜ੍ਹ ਦੀ ਤੇ ਫਿਰ ਅੱਗੇ ਗੱਲ ਕਰਦੇ। ਉਹ ਕਹਿੰਦੇ ਜੀ 8:47 ਤੇ ਸਾਨੂੰ ਕਾਲ ਮਸੂਲ ਹੋਈ ਆ ਕਿ ਮੇਰੀ ਬੁੱਢੀ ਨੂੰ ਕਤਲ ਕਰ ਦਿੱਤਾ ਗਿਆ ਵਾ। ਜਦੋਂ ਇਤਲਾਹ ਮਿਲੀ ਆ, SHO DSP ਇੰਚਾਰਜ ਇਨਵੈਸਟੀਗੇਸ਼ਨ ਸਾਰੇ ਮੌਕੇ ਤੇ ਪਹੁੰਚੇ ਆ ਤੇ ਪਤਾ ਲੱਗਾ ਵਾ ਰਾਣੀ ਬੀਬੀ, ਜਿਹਦੇ ਬੰਦੇ ਦਾ ਨਾਂ ਆਰਫ ਆ, ਕੌਮ ਬਲੋਚ ਆ। ਬੀਬੀ ਦੀ ਉਮਰ ਹੈਗੀ ਆ ਜੀ 39 ਸਾਲ। ਉਹਦੇ ਸਕੇ ਭਰਾ ਅਬਦਸਤਾਰ, ਜਿਨ੍ਹਾਂ ਨੇ ਕੁਹਾੜੀਆਂ ਦੇ ਵਾਰ ਕਰਕੇ ਉਹਨੂੰ ਮਾਰ ਦਿੱਤਾ ਵਾ। ਜਿਹੜੀ ਮਰਨ ਵਾਲੀ ਰਾਣੀ ਬੀਬੀ ਆ, ਇਹਦਾ ਰੌਲਾ ਚੱਲਦਾ ਪਿਆ ਸੀ ਆਪਣੇ ਭਰਾ ਦੇ ਨਾਲ ਵਿਰਾਸਤੀ ਜ਼ਮੀਨ ਦੀ ਤਕਸੀਮ ਦਾ। ਹੁਣ ਜਨਾਬੇ ਅਲੀ ਉੱਥੇ ਜਿਹੜਾ SHO ਲੱਗਾ ਆ ਉਸਮਾਨ ਲਸ਼ਾਰੀ, ਉਹਨੇ ਫੌਰੀ ਤੌਰ ਤੇ ਮੌਕੇ ਤੇ ਪਹੁੰਚ ਕੇ ਰਾਣੀ ਬੀਬੀ ਦੀ ਲਾਸ਼ ਜਿਹੜੀ ਆ ਉਹਨੂੰ ਤਹਿਵੀਲ 'ਚ ਲੈ ਲਿਆ ਵਾ। ਉਹਨੇ ਮੁਲਜ਼ਮ ਨੂੰ ਵੀ ਭੱਜਣ ਨਹੀਂ ਦਿੱਤਾ। ਮੁਲਜ਼ਮ ਮੌਕੇ ਤੋਂ ਭੱਜਿਆ ਜ਼ਰੂਰ ਆ, ਲੇਕਿਨ ਉਹਨੂੰ ਫੌਰੀ ਤੌਰ ਤੇ ਪੁਲਿਸ ਟੀਮਾਂ ਨੇ ਰੇਡ ਕਰਕੇ ਗ੍ਰਿਫਤਾਰ ਕਰ ਲਿਆ ਵਾ। ਹੁਣ ਜਿਹੜਾ ਮੁਲਜ਼ਮ ਆ ਅਬਦਸਤਾਰ, ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਆ। ਰਾਣੀ ਬੀਬੀ ਦੀ ਲਾਸ਼ ਨੂੰ ਹਸਪਤਾਲ ਮੁੰਤਕਿਲ ਕਰ ਦਿੱਤਾ ਗਿਆ ਵਾ। ਪੁਲਿਸ ਦਾ ਕਹਿਣਾ ਵਾ ਜਿੱਦਾਂ ਹੀ ਲਵਾਹਿਕੀਨ ਅੰਦਰਾਜੇ ਮੁਕੱਦਮਾ ਦੀ ਦਰਖਾਸਤ ਦੇਣਗੇ, ਮੁਕੱਦਮਾ ਦਰਜ ਕਰਕੇ ਪ੍ਰੋਪਰ ਕਾਨੂੰਨ ਦੇ ਮੁਤਾਬਕ ਇਨਸਾਫ ਕੀਤਾ ਜਾਏਗਾ। ਸਿਰਫ ਦੱਸਣ ਦਾ ਮਕਸਦ ਇਹ ਸੀਗਾ, ਜ਼ਮੀਨ ਦਾ ਟੁਕੜਾ ਹੁਣ ਵੀ ਉੱਥੇ ਹੀ ਰਹਿ ਜਾਣਾ ਵਾ। ਭਰਾ ਜਿਹੜਾ ਵਾ ਉਹ ਜੇਲ੍ਹ ਚਲ ਜਾਣਾ ਵਾ। ਰਾਣੀ ਬੀਬੀ ਇਸ ਦੁਨੀਆ ਤੋਂ ਚਲੀ ਗਈ ਆ। ਹਜ਼ਾਰਾਂ ਖਬਰਾਂ ਅਸੀਂ ਇੱਦਾਂ ਦੀਆਂ ਦੇ ਚੁੱਕੇ ਹਾਂ, ਲੇਕਿਨ ਫਿਰ ਵੀ ਆਏ ਰੋਜ਼ ਇੱਦਾਂ ਦੇ ਵਾਕਿਆਤ ਪੇਸ਼ ਆਉਂਦੇ ਰਹਿੰਦੇ ਆ ਕਿ ਜ਼ਮੀਨ ਦੇ ਤਨਾਜ਼ੇ ਤੋਂ ਸਕਾ ਭਰਾ ਜਿਹੜਾ ਵਾ ਆਪਣੇ ਭਰਾ ਨੂੰ ਮਾਰ ਦਿੰਦਾ ਵਾ। ਜ਼ਮੀਨ ਦੇ ਤਨਾਜ਼ੇ ਤੋਂ ਚਾਚੇ ਦਾ ਪੁੱਤ ਤਾਏ ਦੇ ਪੁੱਤ ਨੂੰ ਮਾਰ ਦਿੰਦਾ ਵਾ, ਤਾਏ ਦਾ ਪੁੱਤ ਚਾਚੇ ਦੇ ਪੁੱਤ ਨੂੰ ਮਾਰ ਦਿੰਦਾ ਵਾ। ਤੁਸੀਂ ਯਕੀਨ ਕਰੋ, ਜ਼ਮੀਨਾਂ ਫਿਰ ਉੱਥੇ ਦੀਆਂ ਉੱਥੇ ਰਹਿ ਜਾਂਦੀਆਂ ਵਾ। ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ। ਉਹ ਘਰਾਂ ਦੇ ਵਿੱਚ ਅਸੀਂ ਘਾਹ ਉੱਗੇ ਹੋਏ ਦੇਖੇ ਆ, ਚੁੱਲ੍ਹਿਆਂ ਦੇ ਵਿੱਚ ਘਾਹ ਉੱਗੇ ਹੋਏ ਦੇਖੇ ਆ, ਸਿਰਫ ਇਹਨਾਂ ਨਿੱਕੀਆਂ ਰੌਲਿਆਂ ਤੋਂ। ਲਿਹਾਜ਼ਾ ਸਿਰਫ ਗੁਜ਼ਾਰਿਸ਼ ਆ, ਥੋੜ੍ਹਾ ਜਿਹਾ ਸਬਰ, ਥੋੜ੍ਹਾ ਜਿਹਾ ਤਹੱਮਲ ਆਪਣੇ ਅੰਦਰ ਵੀ ਪੈਦਾ ਕਰੋ। ਬਹੁਤ ਸ਼ੁਕਰੀਆ।